ਏਆਈ ਦੇ ਰੌਲੇ-ਗੌਲੇ ਦੇ ਵਿੱਚ ਹਰਵਿੰਦਰ ਇਹ ਹੁੰਦਾ ਆ ਵੀ ਤੇਜ਼ੀ ਦੇ ਨਾਲ ਹੋ ਜਾਵੇ ਸਾਰਾ ਕੁਛ, ਸਪੀਡ ਹਾਂਜੀ। ਚਾਹੀਦੀ ਆ, ਪਾਵਰ ਜਿਹੜੀ ਉਹ ਚਾਹੀਦੀ ਆ। ਉਹਨਾਂ ਦਰਮਿਆਨ ਸਾਰੀਆਂ ਚੀਜ਼ਾਂ ਕਈ ਵਾਰੀ ਐਥਿਕਸ ਜਿਹੜੇ ਉਹ ਪਿੱਛੇ ਰਹਿ ਜਾਂਦੇ ਆ। ਉਹ ਪਰ ਆਪਾਂ ਕਹਿੰਦੇ ਵੀ ਡਾਇਰੈਕਸ਼ਨ ਐਥਿਕਸ ਦੇ ਥਰੂ ਹੋਵੇ, ਪਰ ਇਸ ਰੌਲੇ-ਗੌਲੇ ਦੀ ਫਾਸਟ ਜ਼ਿੰਦਗੀ 'ਚ ਫਾਸਟ ਰਿਜ਼ਲਟਸ ਦੇ ਮਾਮਲੇ ਦੇ ਵਿੱਚ ਆਪ ਵੀ ਤੇ ਏਆਈ ਵੀ ਫਿਰ ਐਥਿਕਸ ਕਿਤੇ ਨਾ ਕਿਤੇ ਐਥਿਕਸ ਨੂੰ ਜਿਹੜਾ ਉਹ ਛਿੱਕੇ ਟੰਗ ਸਕਦੀ ਹੈ। ਸੋ ਇਹ ਡਾਇਰੈਕਸ਼ਨ ਨੂੰ ਡਿਸਾਈਡ ਕਿੱਦਾਂ ਕੀਤਾ ਜਾਊਗਾ? ਹਾਂਜੀ, ਸੋ ਰਾਜਗੁਰੂ ਬਾਈ ਦਾ ਐਂਡ ਆਫ ਦ ਡੇ ਆਪਾਂ ਗੱਲ ਕਰਦੇ ਹਾਂ ਏਆਈ ਦੀ, ਤੇ ਏਆਈ ਜਸਟ ਲਾਈਕ ਐਨੀ ਅਦਰ ਟੈਕਨੋਲੋਜੀ, ਉਹ ਟੈਕਨੋਲੋਜੀ ਆ, ਰਾਈਟ? ਹੂੰ, ਹੂੰ, ਹੂੰ। ਸੋ ਇਹਦੇ ਲਈ ਆਪਾਂ ਬਾਈਸਾਈਕਲ ਦੀ ਇੱਕ ਐਗਜ਼ਾਮਪਲ ਲੈਂਦੇ ਹਾਂ, ਆਪਣੇ ਸਾਈਕਲ ਦੀ। ਹੂੰ, ਹੂੰ। ਤੇ ਉਹਦੇ ਵਿੱਚ ਬਾਈਸਾਈਕਲ ਐਨਾਲੋਜੀ ਦਾ ਨਾਂ ਲੈ ਲੈਂਦੇ ਹਾਂ ਵੀ ਵੇਖੋ, ਬਾਈਸਾਈਕਲ ਤੁਹਾਨੂੰ ਹੈਲਪ ਕਰਦਾ, ਇੱਕ ਬੰਦਾ ਪੈਦਲ ਤੁਰਿਆ ਜਾਂਦਾ, ਦੂਸਰਾ ਆਪਣਾ ਸਾਈਕਲ ਦੇ ਉੱਤੇ ਜਾਂਦਾ, ਤੇ ਸਾਈਕਲ ਤੁਹਾਨੂੰ ਤੇਜ਼ੀ ਨਾਲ ਅੱਗੇ ਤੋਰਦਾ, ਰਾਈਟ? ਹੂੰ, ਪਰ ਹੂੰ। ਸਵਾਲ ਇਹ ਆ, ਠੀਕ ਆ ਸਾਈਕਲ ਤੁਹਾਨੂੰ ਅੱਗੇ ਨਾਲ ਤੋਰਦਾ, ਤੇਜ਼ੀ ਨਾਲ ਤੋਰਦਾ, ਪਰ ਕਿੱਧਰ ਨੂੰ, ਕਿੱਧਰ ਹੈ, ਡਾਇਰੈਕਸ਼ਨ ਕਿਹੜੀ ਹੈ ਤੁਹਾਡੀ? ਹੂੰ, ਹੂੰ, ਇਹ ਹੂੰ। ਫਰਕ ਆ ਏਆਈ ਤੇ ਐਥਿਕਸ ਦਾ। ਏਆਈ ਤੁਹਾਡੀ ਬਾਈਕ ਆ, ਹਨਾ, ਤੁਹਾਡੀ ਸਾਈਕਲ ਆ ਜਿਹਨੇ ਤੁਹਾਨੂੰ ਸਪੀਡ ਦੇ ਦੇਣੀ ਫਾਸਟਰ ਚੱਲਣ ਦੇ ਲਈ। ਐਥਿਕਸ ਆ ਤੁਹਾਡੀ ਮੰਜ਼ਿਲ, ਤੁਸੀਂ ਪਹੁੰਚਣਾ ਕਿੱਥੇ ਆ, ਕਰਨਾ ਕੀ ਆ ਉਹਦੇ ਨਾਲ, ਹੂੰ, ਹਨਾ? ਹੂੰ, ਹੂੰ, ਹੂੰ। ਤੇ ਕਹਿੰਦੇ ਨੇ ਵੀ ਜੇ ਫਾਸਟਰ ਅਸੀਂ ਹੋ ਹੀ ਰਹੇ ਐਥਿਕਸ ਐਥਿਕ ਆਪਣਾ ਬਾਈਕ ਦੇ ਨਾਲ ਯੂਜ਼ ਕਰਕੇ, ਤੇ ਫਾਸਟਰ ਟੁਵਰਡਸ ਵਾਟ, ਹਨਾ? ਉੱਥੇ ਜਿਹੜੀ ਗੱਲ ਹੈ ਜਾਂਦੀ, ਉਹ ਆ ਗਈ ਐਥਿਕਸ ਦੀ, ਹਨਾ? ਸੋ ਉਹਦੇ ਵਿੱਚ ਇਹ ਆ ਕਿ ਆਪਾਂ ਹੁਣ ਚੈਟ ਜੀਪੀਟੀ ਆ ਜਾਂ ਹੋਰ ਇਦਾਂ ਦੇ ਟੂਲਸ ਹੈਗੇ ਆ, ਹਨਾ, ਉਹ ਸਾਰਿਆਂ ਦੇ ਨਾਲ ਜੇ ਟੈਕਨੋਲੋਜੀ ਦੀ ਕੁਛ ਕਰਨ ਦੀ ਸਮਰੱਥਾ ਹੈਗੀ ਆ, ਹਨਾ, ਹੂੰ, ਹੂੰ। ਟੈਕਨੋਲੋਜੀ ਕਰ ਸਕਦੀ ਹੈ, ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਕਰਨਾ ਬਣਦਾ। ਹੂੰ, ਹੂੰ, ਹੂੰ। ਇੱਥੇ ਐਥਿਕਸ ਬਹੁਤ ਕੰਮ ਆਉਂਦੇ ਆ ਵੀ ਸਾਡੀ ਇਹ ਮਰਜ਼ੀ ਹੈ ਕਿ ਉਸ ਟੈਕਨੋਲੋਜੀ ਨੂੰ ਯੂਜ਼ ਕਰਕੇ ਕੀ ਕਰਨਾ ਚਾਹੀਦਾ, ਨਾਟ ਕਿ ਉਹ ਕੀ ਕਰ ਸਕਦੀ ਹੈ। ਇੱਕ ਨੁਕਤਾ ਇਹਨੂੰ ਸਮਝਣ ਦੀ ਲੋੜ ਆ, ਹੂੰ, ਹੂੰ, ਹੂੰ। ਹੈਨਾ? ਕਿ ਕੀ ਹੋਣਾ ਚਾਹੀਦਾ ਟੈਕਨੋਲੋਜੀ ਨੂੰ ਵਰਤ ਕੇ, ਨਾ ਕਿ ਉਹ ਕੀ ਕਰ ਸਕਦੀ ਹੈ। ਹੂੰ, ਕਰਨ ਹੂੰ, ਨੂੰ ਤਾਂ ਹੂੰ। ਫਿਰ ਟੈਕਨੋਲੋਜੀ ਤੇ ਪੁੱਠੇ ਪਾਸੇ ਵੀ ਤੁਸੀਂ ਲੈ ਕੇ ਨਹੀਂ ਜਾ ਆ ਸਕਦੇ। ਦੇਖੋ ਹੁਣ ਗ੍ਰੋਕ ਦਾ ਰੌਲਾ ਪਿਆ ਹੀ ਆ ਹਾਂਜੀ, ਵੀ ਇੱਥੋਂ ਤੱਕ ਕਿ ਅਸ਼ਲੀਲ ਤਸਵੀਰਾਂ ਜਿਹੜੀਆਂ ਉਹ ਬਣਾਉਣੀਆਂ ਤੇ ਬੱਚਿਆਂ ਤੱਕ ਦੀਆਂ ਵੀ। ਉਸ ਨੂੰ ਹਾਂਜੀ, ਜਿਹੜਾ ਉਹ ਲੈ ਕੇ ਸੈਮ ਐਲਟਮੈਨ ਪਹਿਲੋਂ ਐਥਿਕਸ ਦੀ ਗੱਲ ਕਰਦਾ ਸੀਗਾ ਵੀ ਅਸੀਂ ਇਹਨਾਂ ਨੂੰ ਨਹੀਂ ਕਰਾਂਗੇ, ਬਟ ਉਹਨੇ ਦੇਖਿਆ ਵੀ ਇਹਦੇ ਨਾਲ ਤਾਂ ਧੰਦਾ ਚੱਲਦਾ ਨਹੀਂ ਆ। ਫਿਰ ਉਹ ਕਹਿੰਦੇ ਵੀ ਚਲੋ ਇਹਨੂੰ ਛੱਡੋ, ਚੱਲਣ ਦਿਓ। ਕਿਤੇ ਕਿਤੇ ਆਪਾਂ ਦੇਖਦੇ ਹਾਂ ਕੋਈ ਪੋਲੀਟਿਕਸ ਦੀ ਜਾਂ ਕੋਈ ਇਦਾਂ ਦੀ ਗੱਲ ਆ, ਕੋਈ ਏਆਈ ਮਾਡਲ ਕਹਿੰਦਾ ਵੀ ਅਸੀਂ ਇਹਦੀ ਜਨਰੇਟ ਕਰ ਸਕਦੇ ਹਾਂ, ਕੋਈ ਕਹਿੰਦੇ ਵੀ ਅਸੀਂ ਇਹਨਾਂ ਦੇ ਉੱਤੇ ਨਹੀਂ ਕਰਦੇ। ਸੋ ਜੀ, ਇਟਸ ਪਿਕ ਐਂਡ ਚੂਜ਼ ਮਾਡਲ ਵੀ ਐਥਿਕਸ ਹਾਂਜੀ। ਦੀਆਂ ਜਿਹੜੀਆਂ ਇਹ ਚੀਜ਼ਾਂ ਨਾ ਜਿਹੜੀ ਐਗਜ਼ਾਮਪਲਸ ਆ ਉਹ ਸਾਹਮਣੇ ਆ ਆਪਣੇ। ਅੱਛਾ, ਇੱਥੇ ਟਰਾਂਸਪੇਰੈਂਸੀ ਕਿੱਦਾਂ ਆਊਗੀ ਫਿਰ? ਏਆਈ ਮਾਡਲ ਕਿੱਦਾਂ ਐਥਿਕਸ ਨੂੰ ਜਿਹੜਾ ਇਹ ਅਸਲ 'ਚ ਵਰਤ ਰਹੇ ਆ? ਕਿਤੇ ਇਹਨਾਂ ਦੇ ਐਲਗੋਰਿਥਮ ਦੇ ਵਿੱਚ ਹੀ ਬਾਇਸ ਜਾਂ ਡਿਸਕ੍ਰਿਮੀਨੇਸ਼ਨ ਤਾਂ ਨਹੀਂ? ਕਿਤੇ ਕਹਿਣ ਨੂੰ ਇਹ ਐਥੀਕਲ ਆ ਪਰ ਅੰਦਰ ਖਾਤੇ ਇਹ ਚੀਜ਼ ਹੈਗੀ ਵੀ ਆ ਕਿ ਨਹੀਂ? ਇਹਦਾ ਬਣਾਉਣ ਕਿੱਦਾਂ ਵਾਲੇ ਤੇ ਪਤਾ ਬਹੁਤ ਹੋਊਗਾ? ਡਿਪੈਂਡ ਕਰਦਾ ਨਾ ਅੱਜ-ਕੱਲ੍ਹ, ਹੂੰ, ਹੈਨਾ? ਉਹੀ ਤਾਂ ਆਪਾਂ ਗੱਲ ਕਰ ਰਹੇ ਹਾਂ ਕਿ ਜਿਹੜਾ ਟੈਕਨੋਲੋਜੀ ਨੂੰ ਬਣਾ ਰਿਹਾ, ਉਹ ਕਿੰਨਾ ਕੁ ਐਥੀਕਲ ਆ। ਹੁਣ ਉਹਦੇ ਉੱਤੇ ਬਹੁਤ ਮੈਟਰ ਕਰੂਗਾ, ਹੈ ਨਾ? ਜੇ ਮੰਨ ਲਓ ਅਸੀਂ ਇੱਥੇ ਬੈਠ ਕੇ ਤੁਹਾਡੇ ਲਈ ਟਾਕ ਸ਼ੋਅ ਲੈ ਕੇ ਆਉਂਦੇ ਹਾਂ, ਰਾਈਟ? ਜੇ ਤੁਹਾਨੂੰ ਟਰੱਸਟ ਆ ਆਪਣੇ ਉੱਤੇ, ਤੁਸੀਂ ਤਾਂ ਹੀ ਤਾਂ ਸਾਡੀ ਗੱਲ ਸੁਣੋਗੇ ਨਾ, ਤੇ ਤਾਂ ਹੀ ਸੁਣਨੀ ਵੀ ਤਾਂ ਹੀ ਚਾਹੀਦੀ ਹੈ। ਸਿਮਿਲਰਲੀ ਏਆਈ ਦੇ ਟਾਈਮ ਦੇ ਵਿੱਚ ਵੀ ਫੋਰਚੂਨੇਟਲੀ ਆਪਾਂ ਕੋਲ ਬਹੁਤ ਆਪਸ਼ਨਸ ਹੈਗੀਆਂ, ਗਰੋਕ ਆ, ਚੈਟ ਜੀਪੀਟੀ ਆ, ਜੈਮੀਨਾਈ ਆ, ਹੋਰ ਬਹੁਤ ਆ। ਤੇ ਆਪਾਂ ਇਹ ਦੇਖੀਏ ਕਿ ਐਥੀਕਲ ਡਿਵੈਲਪਮੈਂਟ ਕਿਹਨੇ ਕੀਤੀ, ਆਪਾਂ ਉਹਦੇ ਥਰੂ, ਹੈ ਨਾ, ਉਹੀ ਚੀਜ਼ ਨੂੰ ਵਰਤੀਏ। ਆਪਾਂ ਇਹਦੇ ਬਾਰੇ ਥੋੜ੍ਹੀ ਹੋਰ ਖੋਲ ਕੇ ਅੱਗੇ ਗੱਲ ਕਰਾਂਗੇ, ਹੈ ਨਾ? ਜਦੋਂ ਤੁਸੀਂ ਟਰਾਂਸਪੇਰੈਂਸੀ ਦੀ ਗੱਲ ਕੀਤੀ, ਉਹਦੇ ਨਾਲ ਥੋੜ੍ਹੀ ਗੱਲ ਹੋਰ ਸਮਝ ਆ ਜਾਊਗੀ, ਪਰ ਆਪਾਂ ਆਪਣੀ ਜਿਹੜੀ ਸਪੀਡ ਪ੍ਰੋਗਰੈਸ਼ਨ ਦੀ ਗੱਲ ਕਰਦੇ ਹਾਂ, ਰਾਈਟ? ਸੋ ਉਹਦੇ ਵਿੱਚ ਇੱਕ ਆਪਾਂ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਚੀਜ਼ਾਂ ਨੂੰ ਸੋਚੀਏ, ਤੇ ਉਹਦੇ ਵਿੱਚ ਇਹ ਦੇਖੀਏ ਕਿ ਵੇਖੋ ਆਲਰੇਡੀ ਏਆਈ ਜਿਹੜੇ ਆ, ਆਰਟੀਫਿਸ਼ੀਅਲ ਇੰਟੈਲੀਜੈਂਸ, ਸਾਡੇ ਲਈ ਚੋਇਸਿਸ ਮੇਕ ਕਰ ਰਹੀ ਆ, ਰਾਈਟ? ਹੂੰ, ਹੁਣ ਹੂੰ, ਉਹਦੇ ਵਿੱਚ ਆਪਾਂ ਦੇਖੀਏ ਵੀ ਸੋਸ਼ਲ ਮੀਡੀਆ ਇੱਕ ਵੱਡੀ ਐਗਜ਼ਾਮਪਲ ਆ। ਸੋਸ਼ਲ ਮੀਡੀਆ ਦੇ ਵਿੱਚ ਕਿਹੜੀ ਚੀਜ਼ ਸੁਜੈਸਟਡ ਆਉਣੀ ਆ ਤੁਹਾਨੂੰ, ਤੁਹਾਡੀ ਫੀਡ ਦੇ ਵਿੱਚ, ਭਾਵੇਂ ਤੁਸੀਂ ਉਹਨੂੰ ਲਾਈਕ ਕੀਤਾ ਜਾਂ ਨਹੀਂ ਲਾਈਕ ਕੀਤਾ, ਹੈ ਨਾ? ਤੁਹਾਡੀ ਸੋਸ਼ਲ ਮੀਡੀਆ ਫੀਡ ਭਰੀ ਹੁੰਦੀ ਹੈ ਸੁਜੈਸਟਡ ਚੀਜ਼ਾਂ ਦੇ ਨਾਲ, ਹੈ ਨਾ? ਤੁਹਾਡੇ ਜਦੋਂ ਤੁਸੀਂ ਗੂਗਲ ਜਾਂ ਹੋਰ ਸਰਚ ਇੰਜਨ ਦੇ ਉੱਤੇ ਕੋਈ ਸਰਚ ਕਰਦੇ ਹੋ, ਤੁਹਾਡੇ ਕੋਲ ਸਰਚ ਰਿਜ਼ਲਟ ਜਿਹੜੇ ਆਉਂਦੇ ਆ, ਉਹਦੇ ਨਾਲ ਤੁਹਾਡੇ ਕੋਲ ਆਪਸ਼ਨਸ ਆ ਜਾਂਦੀ, ਐਡਵਰਟਾਈਜ਼ਮੈਂਟ ਹੋ ਜਾਂਦੀ ਆਲਰੇਡੀ, ਰਾਈਟ? ਹੂੰ, ਹੂੰ, ਤੇ ਉਸ ਤੋਂ ਬਾਅਦ ਆਪਣੇ ਹੋਰ ਵੀ ਜਿਹੜੇ ਕਈ ਟੂਲ ਵਰਤੇ, ਹੋਮਵਰਕ ਟੂਲ ਵਰਤੇ, ਜਾਂ ਹੋਰ ਤੁਸੀਂ, ਹੈ ਨਾ, ਨੈਟਫਲਿਕਸ ਵੀ ਕਈ ਲੋਕ ਦੇਖਦੇ ਆ, ਤੁਹਾਡੇ ਨੂੰ ਸੁਜੈਸਟਡ ਵੀਡੀਓਜ਼ ਤੁਹਾਡੇ ਸਾਹਮਣੇ ਆ ਜਾਂਦੀ ਹੈ, ਜਾਂ ਮੂਵੀਜ਼ ਜਾਂ ਜਾਂ ਹੂੰ, ਹੂੰ, ਸ਼ੋਜ਼, ਹੈ ਨਾ? ਆਲਰੇਡੀ ਤੁਸੀਂ ਏਆਈ ਦੇਖ ਰਹੇ ਹੋ ਵੀ ਏਆਈ ਜਿਹੜੀ ਆ ਤੁਹਾਡੇ ਲਈ ਚੋਇਸਿਸ ਮੇਕ ਕਰ ਰਹੀ ਆ, ਹੈ ਨਾ? ਹੂੰ, ਹੂੰ, ਸੋ ਉਹਦੇ ਵਿੱਚ ਜਦੋਂ ਆਪਾਂ ਨਾਰਮਲ ਗੱਲ ਕਰਦੇ ਹਾਂ ਨਾ ਯਾਰ, ਇਹ ਬਾਰ-ਬਾਰ ਆਪਾਂ ਟੈਕ ਦੀ ਗੱਲ ਕਰਦੇ, ਵੀ ਇਹ ਆਰਟੀਫਿਸ਼ੀਅਲ ਇੰਟੈਲੀਜੈਂਸ ਤੇ ਟੈਕ ਹੀ ਲੋਕਾਂ ਦਾ ਹੈਗਾ।
ਤੇ ਉਹਦੇ ਵਿੱਚ ਇਹ ਚੀਜ਼ ਸਮਝਣੀ ਬਹੁਤ ਜ਼ਰੂਰੀ ਹੈ ਕਿ ਭਾਵੇਂ ਤੁਸੀਂ ਟੈਕਨੋਲੋਜੀ ਨੂੰ ਉਸ ਤਰੀਕੇ ਦੇ ਨਾਲ ਤੁਸੀਂ ਨਹੀਂ ਜੁੜੇ, ਨਹੀਂ ਡਿਵੈਲਪ ਕਰਦੇ, ਫਿਰ ਵੀ ਤੁਹਾਡੀ ਰੋਜ਼ਮਰ੍ਹਾ ਦੀ ਜ਼ਿੰਦਗੀ ਦੇ ਵਿੱਚ ਵੀ ਏਆਈ ਤੁਹਾਡੇ ਲਈ ਆਲਰੇਡੀ ਚੋਇਸਸ ਮੇਕ ਕਰ ਰਹੀ ਹੈ। ਸੋ ਡਾਇਰੈਕਟਲੀ, ਇਨਡਾਇਰੈਕਟਲੀ ਤੁਸੀਂ ਇਹਦੇ ਨਾਲ ਆਲਰੇਡੀ ਇੰਪੈਕਟਡ ਹੋ, ਹੈ ਨਾ? ਹਾਂ, ਸੋ ਆਬਵੀਅਸਲੀ ਫਿਰ ਉਹਦੇ ਐਥਿਕਸ ਮੈਟਰ ਕਰਦੇ ਆ ਤੁਹਾਡੀ ਲਾਈਫ ਦੇ ਵਿੱਚ। ਬਿਲਕੁਲ ਮੈਟਰ ਕਰਦੇ ਆ। ਸੋ ਇਹੀ ਤਾਂ ਆਪਾਂ ਗੱਲ ਕਰ ਰਹੇ ਹਾਂ ਨਾ ਵੀ ਜਦੋਂ ਆਪਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਤੇ ਐਥਿਕਸ ਨੂੰ ਆਪਾਂ ਜੋੜਦੇ ਹਾਂ ਤਾਂ ਉਹ ਕਹਿੰਦੇ ਯਾਰ ਇਹ ਤਾਂ ਟੈਕਨੋਲੋਜੀ ਦੀ ਗੱਲ ਹੈ, ਐਥਿਕਸ ਇਹਦੇ 'ਚ ਕਿੱਥੋਂ ਆਏ ਆ, ਹਨਾ? ਤੁਹਾਨੂੰ ਮੈਂ ਇਹ ਦੱਸਦਾ ਕਿ ਜਿਹੜੇ ਮੈਂ ਸਕੂਲ ਵਿੱਚ ਪੜ੍ਹਿਆ ਸਟੈਨਫੋਰਡ ਤੇ ਜਿਹੜਾ ਇੰਸਟੀਚਿਊਟ ਆ, ਉਹਦਾ ਨਾਂ ਹੀ ਹਿਊਮਨ ਸੈਂਟਰਿਕ ਏਆਈ ਆ, HAI ਕਰਕੇ। ਸੋ ਬੇਸਿਕਲੀ ਉਹ ਚਾਹੁੰਦੇ ਆ ਕਿ ਜੋ ਉਹਨਾਂ ਦੇ ਕੋਸ਼ਿਸ਼ ਹੈਗੀ ਹੈ, ਇਸੇ ਤਰ੍ਹਾਂ ਹਾਰਵਰਡ ਦਾ ਵੀ ਸਿਮਿਲਰ ਪ੍ਰੋਗਰਾਮ ਹੈਗਾ ਕਿ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਜਿਹੜੀ ਡਿਵੈਲਪ ਹੋਏ ਹਿਊਮੈਨਿਟੀ ਦੇ ਭਲੇ ਦੇ ਵਾਸਤੇ ਹੋਵੇ, ਕਿਉਂਕਿ ਸਾਨੂੰ ਪਤਾ ਹੀ ਆ ਕਿ ਇਹਦਾ ਜਿਹੜਾ ਨੈਗੇਟਿਵ ਸਾਈਡ ਆ ਉਹ ਵੀ ਬਰਾਬਰ ਹੀ ਆ। ਆਈ ਥਿੰਕ ਇਹਨੂੰ ਏਆਈ ਦੇ ਵਿੱਚ ਇੱਕ ਬਲੈਕ ਬਾਕਸ ਪ੍ਰੋਬਲਮ ਕਹਿੰਦੇ ਆ ਵੀ ਇਹ ਏਆਈ ਦੇ ਮਾਡਲਸ ਇੰਨੇ ਕੁ ਕੰਪਲੈਕਸ ਆ ਵੀ ਕ੍ਰੀਏਟਰਸ ਨੂੰ ਵੀ ਨਹੀਂ ਪਤਾ ਵੀ ਏਆਈ ਨੇ ਇਹ ਫੈਸਲਾ ਕਿਉਂ ਦਿੱਤਾ, ਵੀ ਇਹਨੇ ਇਹ ਉਹ ਕਿਉਂ ਜਿਹੜਾ ਉਹ ਦਿੱਤਾ। ਸੋ ਇਹ ਏਆਈ ਦੇ ਵਿੱਚ ਇੱਕ ਬਲੈਕ ਬਾਕਸ ਪ੍ਰੋਬਲਮ ਦੇ ਤੌਰ ਦੇ ਉੱਤੇ ਜਿਹੜੀ ਉਹ ਜਾਣੀ ਜਾਂਦੀ ਆ ਵੀ ਹੁਣ ਏਆਈ ਆ, ਮੰਨ ਲਓ ਕੋਈ ਮੈਡੀਕਲ ਉਪਕਰਨਾਂ ਦੇ ਲਈ ਹੈ, ਮੈਡੀਕਲ ਡਾਕਟਰ ਦੇ ਲਈ ਆ, ਰਾਈਟ, ਵੀ ਉਹਨੇ ਉਸ ਨੂੰ ਡਿਨਾਈ ਕੀਤਾ ਜਾਂ ਉਹਨੂੰ ਦੇ ਦਿੱਤਾ, ਉਹਨੇ ਨਹੀਂ ਪਤਾ ਵੀ ਕਿਉਂ, ਕੀ ਕੰਪਲੈਕਸ ਥਿੰਕਿੰਗ ਕਰਕੇ ਕੀਤਾ। ਕ੍ਰੀਏਟਰ ਵਿਲ ਆਲਸੋ ਨਾਟ ਨੋ। ਸੋ ਇਹ ਬੜੀ ਦਿੱਕਤ ਵਾਲੀ ਗੱਲ ਰਹਿੰਦੀ ਹੈ। ਨਹੀਂ, ਦਿੱਕਤ ਵੀ ਹੈ ਤੇ ਇਹਦਾ ਹੱਲ ਵੀ ਰਾਜਕਰਨ ਮੈਨੂੰ ਪਤਾ, ਉਹਦੇ ਬਾਰੇ ਵੀ ਆਪਾਂ ਡਿਸਕਸ ਕਰਾਂਗੇ, ਕਿਉਂਕਿ ਇਹ ਜਿਹੜੀ ਤੁਸੀਂ ਸਮੱਸਿਆ ਲਈ ਹੈ ਨਾ, ਮੈਂ ਇਹ 2018-19 ਦੇ ਵਿੱਚ ਦੇ ਆਸ-ਪਾਸ, ਸ਼ਾਇਦ 16 ਦੀ ਗੱਲ ਹੋਵੇ, ਬੜਾ ਇੰਪੋਰਟੈਂਟ ਇਸ਼ੂ ਜਿਹੜਾ ਤੁਸੀਂ ਗੱਲ ਹੁਣੇ ਕੀਤੀ, ਮੈਂ ਉਤੋਂ ਗੱਲ ਕਰਦਾ ਕਿ 2016 ਦੇ ਗੇੜ ਦੀ ਗੱਲ ਆ। ਉਦੋਂ ਨਾ ਨਵੇਂ ਜਿਹੜੇ ਫੇਸ ਆਈਡੀ ਨਾਲ ਫੋਨ ਖੋਲਣੇ ਜਿਹੜੇ ਸ਼ੁਰੂ ਹੋਏ, ਏਦਾਂ। ਸੋ ਉਹਦੇ ਵਿੱਚ ਇੱਕ ਸਮੱਸਿਆ ਇਹ ਆਈ ਸੀ ਕਿ ਇੱਕ ਬਲੈਕ ਕਮਿਊਨਿਟੀ ਦੇ ਵਿੱਚੋਂ, ਅਫਰੀਕਨ ਅਮਰੀਕਨ ਕਮਿਊਨਿਟੀ ਦੇ ਵਿੱਚੋਂ ਹੈਗੇ ਸੀ, ਉਹਦਾ ਜਿਹੜਾ ਫੋਨ ਹੀ ਉਹ ਖੁੱਲਦਾ ਹੀ ਨਹੀਂ ਸੀ। ਸੋ ਉਹਦਾ ਕਾਫੀ ਹੂ ਐਂਡ ਕਰਾਈ ਹੋਇਆ, ਤੁਸੀਂ ਗੂਗਲ ਸਰਚ ਕਰ ਸਕਦੇ ਹੋ, ਹਨਾ? ਉਹਦੇ ਬਾਰੇ ਉਹਦਾ ਕਾਫੀ ਹੂ ਐਂਡ ਕਰਾਈਸ ਹੋਣਾ ਹੀ ਸੀ, ਹਨਾ? ਤੇ ਉਹਦੇ ਵਿੱਚ ਫਿਰ ਉਹਦਾ ਹੱਲ ਇਹ ਆਇਆ ਵੀ ਜਦੋਂ ਆਪਾਂ ਡੇਟਾ ਟ੍ਰੇਨ ਕਰਦੇ ਹਾਂ ਜਾਂ ਤੇ ਉਹਦੇ ਵਿੱਚ ਜਿਹੜੀ ਡਾਇਵਰਸਿਟੀ ਹੋਣੀ ਆ ਬਹੁਤ ਜ਼ਰੂਰੀ ਆ, ਹੈਨਾ? ਸੋ ਇਹ ਜਿਹੜੀ ਤੁਸੀਂ ਸਮੱਸਿਆ ਕਹੀ ਇਹਦੇ ਬਾਰੇ ਵੀ ਆਪਾਂ ਆਪਣੇ ਟਾਕ ਸ਼ੋ 'ਚ ਗੱਲ ਕਰਾਂਗੇ ਕਿ ਜਦੋਂ ਅਸੀਂ ਡਿਵੈਲਪਰ ਬਣਨੇ ਆ ਜਾਂ ਏਆਈ ਨੂੰ ਜਿਹੜੇ ਡਿਵੈਲਪਰ ਹੁੰਦੇ ਆ ਲੋਕ, ਉਹ ਇਸ ਚੀਜ਼ ਨੂੰ ਕਿੱਦਾਂ ਐਡਰੈਸ ਕਰਦੇ, ਜਿਹੜੀ ਬਲੈਕ ਬਾਕਸ ਪ੍ਰੋਬਲਮ ਦੀ ਆਪਣੀ ਗੱਲ ਕੀਤੀ ਆ। ਪਰ ਆਪਾਂ ਆਪਣੇ ਉਹ ਗੱਲ ਦੇ ਉੱਤੇ ਦੁਬਾਰਾ ਥੋੜਾ ਜਿਹਾ ਆ ਜਾਂਦੇ ਨਾ, ਕਿਉਂਕਿ ਇਹ ਐਮਫਸਾਈਜ਼ ਕਰਨ ਦੀ ਲੋੜ ਬਹੁਤ ਆ। ਬਾਰ-ਬਾਰ ਗੱਲ ਕਰਦੇ ਕਿ ਨਹੀਂ ਯਾਰ ਆਪਾਂ ਏਆਈ ਨੂੰ ਉਸ ਤਰੀਕੇ ਨਾਲ ਵਰਤਦੇ, ਮੈਂ ਤਾਂ ਚੈਟ ਜੀਪੀਟੀ ਵੀ ਨਹੀਂ ਵਰਤਦਾ, ਮੈਂ ਤਾਂ ਅਫੈਕਟਡ ਨਹੀਂ ਆ, ਹੈਨਾ? ਤੇ ਮੈਂ ਹੁਣੇ ਕੁਛ ਐਗਜ਼ਾਮਪਲਾਂ ਤੁਹਾਡੇ ਸਾਹਮਣੇ ਦਿੱਤੀਆਂ ਕਿ ਚਲੋ ਮੰਨ ਲਓ ਵੀ ਤੁਸੀਂ ਨੈਟਫਲਿਕਸ ਵੀ ਨਹੀਂ ਵਰਤਦੇ, ਤੁਸੀਂ ਸੋਸ਼ਲ ਮੀਡੀਆ ਵੀ ਨਹੀਂ ਵਰਤਦੇ, ਹਨਾ? ਤੁਸੀਂ ਫਿਰ ਵੀ ਏਆਈ ਦੇ ਨਾਲ ਕਿੱਦਾਂ ਇੰਪੈਕਟਡ ਹੋ, ਉਹਦੀ ਮੈਂ ਤੁਹਾਨੂੰ ਐਗਜ਼ਾਮਪਲ ਤੁਹਾਡੇ ਸਾਹਮਣੇ ਜ਼ਰੂਰ ਦੱਸੋ। ਹਾਂਜੀ, ਸੋ ਜਦੋਂ ਕੋਈ ਵੀ ਏਆਈ ਡਿਸੀਜਨ ਮੇਕ ਕਰਦੀ ਆ, ਉਹੀ ਕੱਲਾ ਜਿਹੜਾ ਯੂਜ਼ਰ ਹੀ ਆ, ਮੈਂ ਰਿਪੀਟ ਕਰਦਾ ਵੀ ਕੱਲਾ ਯੂਜ਼ਰ ਇੰਪੈਕਟਡ ਨਹੀਂ ਆ, ਬ੍ਰੋਡਰ ਕਮਿਊਨਿਟੀ ਵੀ ਇੰਪੈਕਟਡ ਆ। ਕਿੱਦਾਂ? ਉਹ ਲੋਕ ਜਿਨ੍ਹਾਂ ਦਾ ਡੇਟਾ ਜਿਨ੍ਹਾਂ ਦੇ ਡੇਟਾ ਨੂੰ ਟ੍ਰੇਨ ਕਰਕੇ ਏਆਈ ਦਾ ਮਾਡਲ ਬਣਿਆ, ਤੁਹਾਨੂੰ ਪਤਾ ਨਾ ਚੈਟ ਜੀਪੀਟੀ ਨੂੰ ਆਪਾਂ ਜਦੋਂ ਓਰੀਜਨਲੀ ਇਹਨਾਂ ਦਾ ਮਾਡਲ ਬਣਿਆ ਸੀ, ਇਹਨਾਂ ਨੈਟ ਬਹੁਤ ਡੇਟਾ ਸਕ੍ਰੇਪ ਕਰਕੇ ਤੇ ਉਹਦੇ ਉੱਤੇ ਆਪਣੇ ਮਾਡਲ ਟ੍ਰੇਨ ਕੀਤੇ ਸੀ। ਹੁਣ ਤੁਹਾਡੇ ਬੱਚੇ ਆ, ਸਟੂਡੈਂਟਸ ਆ, ਜੇ ਉਹ ਆਰਟੀਫਿਸ਼ੀਅਲ ਇੰਟੈਲੀਜੈਂਸ ਯੂਜ਼ ਕਰਦੇ ਆ, ਹਨਾ? ਜੇ ਸਿੱਧੇ ਪਾਸੇ ਲੱਗਦੇ ਤਾਂ ਵੀ, ਜੇ ਨਹੀਂ ਸਿੱਧੇ ਇਨਡਾਇਰੈਕਟਲੀ, ਹਨਾ, ਗਲਤ ਪਾਸੇ ਨੂੰ ਤੁਰਦੇ ਤੇ ਉਹਦੇ ਨਾਲ ਵੀ ਵਾਈਡਰ ਕਮਿਊਨਿਟੀ ਤੇ ਇਫੈਕਟ ਤਾਂ ਹੁੰਦਾ ਹੀ ਆ, ਫੈਮਿਲੀਜ਼ ਉੱਤੇ ਤਾਂ ਇੰਪੈਕਟ ਤਾਂ ਹੁੰਦਾ ਹੀ ਆ, ਹੈਨਾ? ਸੋ ਇਨਡਾਇਰੈਕਟ ਇੰਪੈਕਟ ਤੁਹਾਡੇ ਤੇ ਵੀ ਹੈਗਾ। ਸਕੂਲ ਜੇ ਏਆਈ ਨੂੰ ਲੈ ਕੇ ਆਉਂਦਾ ਵਾ, ਉਹਦਾ ਵੀ ਇੰਪੈਕਟ ਤੁਹਾਡੇ ਉੱਤੇ ਹੈਗਾ, ਹਨਾ? ਤੁਸੀਂ ਕਹਿ ਲਓ ਵੀ ਜਿਹੜੀ ਇੰਟਾਇਰ ਕਮਿਊਨਿਟੀ ਆ, ਪੂਰਾ ਇਕੋਸਿਸਟਮ ਆ, ਭਾਵੇਂ ਉਹਦੇ ਵਿੱਚ ਲੋਕ ਏਆਈ ਨੂੰ ਐਕਟਿਵਲੀ ਵਰਤ ਰਹੇ ਆ, ਐਕਟਿਵਲੀ ਨਹੀਂ ਵਰਤ ਰਹੇ, ਉਹਦਾ ਇੰਪੈਕਟ ਸਾਰੀ ਕਮਿਊਨਿਟੀਜ਼ ਦੇ ਉੱਪਰ ਆ। ਹੁਣ ਆਪਾਂ ਨੂੰ ਡੇਟਾ ਸੈਂਟਰ ਦਾ ਪਾਵਰ ਦੇ ਰਿਲੇਟਡ ਕਿੰਨਾ ਇਸ਼ੂ ਆ, ਹਨਾ? ਵਾਟਰ ਯੂਸੇਜ ਦਾ ਕਿੰਨਾ ਇਸ਼ੂ ਆ, ਉਹ ਸਾਰਾ ਕਮਿਊਨਿਟੀ ਨੂੰ ਇੰਪੈਕਟ ਕਰਦਾ ਹੀ ਆ। ਸੋ ਜੇ ਰਾਜਕਰਨ ਏਆਈ ਇੰਪੈਕਟ ਕਰ ਰਹੀ ਆ, ਭਾਵੇਂ ਕਿ ਤੁਸੀਂ ਉਹਦੇ ਵਿੱਚ ਤੁਸੀਂ ਯੂਜ਼ ਕਰਦੇ ਹੋ ਜਾਂ ਨਹੀਂ ਕਰਦੇ, ਜਾਂ ਉਹਦੇ ਵਿੱਚ ਆਪਟ ਕਰਦੇ ਹੋ ਜਾਂ ਆਪਟ ਆਊਟ ਕਰਦੇ ਹੋ, ਫਿਰ ਤਾਂ ਐਥੀਕਲ ਇਸ਼ੂ ਤਾਂ ਹੋਇਆ ਹੀ ਨਾ, ਕਿਉਂਕਿ ਸਾਰਿਆਂ ਨੂੰ ਇੰਪੈਕਟ ਕਰ ਰਿਹਾ। ਸੋ ਇਹਦੇ ਵਿੱਚ ਸਭ ਤੋਂ ਇੰਪੋਰਟੈਂਟ ਗੱਲ ਆ, ਜਿਹੜਾ ਆਪਣੇ ਟਾਕ ਸ਼ੋ ਦਾ ਵੀ ਕਈ ਵਾਰ ਆਪਾਂ ਥੀਮ ਕਰਦੇ ਹਾਂ, ਕਿ ਪਾਵਰ ਮੈਟਰ ਕਰਦੀ ਹੈ ਇਹਦੇ ਵਿੱਚ ਬਹੁਤ ਜ਼ਿਆਦਾ। ਪਾਵਰ ਮੈਟਰ ਕੀ ਹੈ, ਸਿਸਟਮ ਨੂੰ ਕੌਣ ਕੰਟਰੋਲ ਕਰਦਾ, ਕਿਹਦੀ ਗੱਲ ਸੁਣੀ ਜਾਂਦੀ ਆ ਤੇ ਕਿਹਦੀ ਗੱਲ ਨਹੀਂ ਸੁਣੀ ਜਾਂਦੀ।
ਤੇ ਤਾਂ ਹੀ ਹੂੰ, ਆਪਾਂ ਗੱਲ ਕਹਿੰਦੇ ਹਾਂ ਕਿ ਤੁਸੀਂ ਡਿਵੈਲਪਰ ਹੋਵੋ, ਐਜੂਕੇਟ ਹੋਵੋ ਸਾਰੇ ਜਾਣੇ ਤੇ ਇਹ ਜਿਹੜੀ ਟੈਕਨੋਲੋਜੀ ਦੇ ਯੂਜ਼ਰ ਬਣੋ, ਹੈਨਾ। ਹੂੰ। ਤੇ ਜਦੋਂ ਤੁਸੀਂ ਸਿਸਟਮ ਨੂੰ ਕੰਟਰੋਲ ਕਰਦੇ ਹੋ, ਵੈਲ ਐਂਡ ਗੁੱਡ, ਜੇ ਨਹੀਂ ਕੰਟਰੋਲ ਕਰਦੇ ਤੇ ਫਿਰ ਤੁਸੀਂ ਪੀੜਤ ਹੀ ਹੋ। ਫਿਰ ਉਹ ਤੁਹਾਨੂੰ ਕੰਟਰੋਲ ਕਰਦਾ। ਹਾਂਜੀ, ਹਾਂਜੀ, ਫ਼ਰਕ ਤਾਂ ਹੈ ਇਹ ਹੀ ਹੈ ਨਾ। ਉਹ ਤਾਂ ਕਰ ਹੀ ਰਹੇ ਆ ਚਲੋ, ਤੁਹਾਡੇ ਡਾਟਾ ਦੇ ਜ਼ਰੀਏ ਤੁਹਾਨੂੰ ਕੰਟਰੋਲ ਕਰਨਾ, ਇਹ ਤਾਂ ਉਹਨਾਂ ਦਾ ਮਕਸਦ ਹੈ ਹੀ ਆ। ਉਹਨਾਂ ਨੇ ਲਗਾਈ ਵੀ ਨਹੀਂ ਹੈ ਕੋਈ ਇਹਦੇ ਵਿੱਚ ਗੱਲ। ਲੋਕ ਆਪਣੇ ਆਪ ਨੂੰ ਜ਼ਰੂਰ ਧਰਵਾਸ ਦੇਣ ਦੇ ਲਈ ਉਹ ਕਹਿ ਦੇਣਗੇ ਨਹੀਂ ਜੀ ਉਹ ਕੰਪਨੀ ਚੰਗੀ ਆ, ਉਹਦੇ ਨਾਲੋਂ ਆਹ ਥੋੜ੍ਹੀ ਜਿਹੀ ਚੰਗੀ ਆ। ਅੰਨੇ ਕਾਣੇ 'ਚ ਜਿਹੜਾ ਇਸ ਟਾਈਮ ਫੈਸਲਾ ਲੋਕਾਂ ਨੂੰ ਕਰਨਾ ਪੈ ਰਿਹਾ ਵੀ ਅੰਨਾ ਰੱਖਣਾ ਹੈ ਕਿ ਪੀਟਰ ਕਾਣਾ। ਥੀਲ ਦੀ ਬੜੀ ਤੇ ਜਿਹੜੀ ਗੱਲ ਕੀਤੀ ਆ ਪੀਟਰ ਥੀਲ ਦੀ ਨਾ, ਕੁਝ ਕਨਵਰਸੇਸ਼ਨ ਐਪਸਟੀਨ ਫਾਈਲਸ ਵਿੱਚ ਆਈਆਂ, ਸ਼ਾਇਦ ਹਾਂਜੀ, ਤੁਸੀਂ ਦੇਖੀ, ਹੈਨਾ। ਬਿਲਕੁਲ। ਹੂੰ, ਉਹਦੇ ਵਿੱਚ ਡੇਟਾ ਦੇ ਨਾਲ ਦੁਨੀਆ ਨੂੰ ਕੰਟਰੋਲ ਕਰਨ ਦੇ ਲਈ ਜਿਹੜੀ ਆ ਜਿਹੜੀ ਗੱਲ ਕੀਤੀ ਆ, ਸੋ ਇਹ ਹੂੰ, ਕਨਸਪੀਰੇਸੀ ਥਿਊਰੀ ਨਹੀਂ ਆ। ਇਹ ਤਾਂ ਚਲੋ ਇਹਦੀ ਪ੍ਰੈਕਟੀਕਲ ਐਗਜ਼ਾਮਪਲ ਵੀ ਆਪਾਂ ਆਈਸ ਦੇ ਰਿਲੇਟਡ ਹੈ ਨਾ, ਜਿਹੜੇ ਹੂੰ, ਸੌਫਟ ਟੂਲਸ ਵਰਤਦੇ ਆ, ਉਹਦੀ ਵੀ ਗੱਲਬਾਤ ਕੀਤੀ ਸੀ ਪਿਛਲੇ ਟਾਕ ਸ਼ੋ ਦੇ ਵਿੱਚ। ਸੋ ਐਗਜ਼ੈਕਟਲੀ। ਡੇਟਾ ਇਜ਼ ਪਾਵਰ, ਡੇਟਾ ਤਾਂ ਹੈ ਹੀ ਹੈ ਵੱਡੀ ਪਾਵਰ, ਡੇਟਾ ਦੇ ਨਾਲ ਦੁਨੀਆ ਨੂੰ ਕੰਟਰੋਲ ਕੀਤਾ ਜਾ ਰਿਹਾ ਤੇ ਕੀਤਾ ਜਾਊਗਾ। ਸੋ ਉਹਦੇ ਨਾਲ ਇਹ ਰਾਜ ਕਰਨ ਕਿ ਆਪਾਂ ਜਦੋਂ AI ਦੀ ਗੱਲ ਕਰਦੇ ਹਾਂ, ਅਸੀਂ ਉਹਦੇ ਸਾਨੂੰ ਭਾਗੀਦਾਰ ਜਿਹੜਾ ਉਹ ਬਣਨਾ ਚਾਹੀਦਾ। ਅਸੀਂ ਪਾਵਰ, ਫਿਰ ਕਹਿੰਦੇ ਪਾਵਰ ਡਾਇਨਾਮਿਕਸ ਬਹੁਤ ਮੈਟਰ ਕਰਦਾ ਕਿ ਇਹਨੂੰ ਕੰਟਰੋਲ ਕੌਣ ਕਰ ਰਿਹਾ। ਸੋ ਅਸੀਂ ਕੰਟਰੋਲ ਵਾਲੇ ਪਾਸੇ ਨੂੰ ਚੱਲੀਏ ਜੀ।